ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਂ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਪੰਜਾਬ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਰਹੇ ਨੇ ਪ੍ਰਵੀਨ ਸ਼ਰਮਾ ਜੀ। ਬਲਤੇਜ ਪੰਨੂ ਹੁਣਾਂ ਦੀ ਜਿਹੜੀ ਤਬੀਅਤ ਬਹੁਤ ਜ਼ਿਆਦਾ ਨਾਸਾਜ਼ ਆ, ਬਹੁਤ ਜ਼ਿਆਦਾ ਬਿਮਾਰ ਹੋਣ ਕਰਕੇ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਪਰ ਆਪਣੇ ਨਾਲ ਜਿਨ੍ਹਾਂ ਦੇ ਕੋਲੋਂ ਆਪਾਂ ਰੈਗੂਲਰ ਸ਼ਾਮ ਦੀਆਂ ਖਬਰਾਂ ਦਾ ਬੁਲਟਨ ਸੁਣਦੇ ਹਾਂ, ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਵਿਧਾਨ ਸਭਾ ਦਾ ਗਰਮਾ ਗਰਮ ਬਜਟ ਸੈਸ਼ਨ ਅੱਜ ਤੋਂ। ਹਾਂਜੀ, ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਜੀ ਉਹ ਸ਼ੁਰੂ ਹੋ ਰਿਹਾ ਅੱਜ ਤੋਂ, ਤੇ ਇਹਦੇ ਪੂਰੇ ਹੰਗਾਮਾ ਭਰਪੂਰ ਰਹਿਣ ਦੇ ਅਸਾਰ ਬਣੇ ਹੋਏ ਨੇ। ਰਾਜੀਵ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪਹਿਲਾਂ ਹੀ ਅਸੈਂਬਲੀ ਦੇ ਘਿਰਾਓ ਦਾ ਐਲਾਨ ਕਰ ਚੁੱਕਿਆ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਪੱਟ ਉਧਾਰ ਦਾ ਸ਼ਿਕਾਰ ਹੋ ਚੁੱਕੀ ਆ। ਔਰ ਅਕਾਲੀ ਭਾਜਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਸੁਰ ਨਹੀਂ ਮਿਲਦੀ, ਇਸ ਕਰਕੇ ਹੰਗਾਮਾ ਜ਼ਿਆਦਾ ਵੀ ਹੋ ਸਕਦਾ ਵਾ। ਪਰ ਇੱਥੇ ਸਾਨੂੰ ਦੋ ਨੁਕਤੇ ਜ਼ਰੂਰ ਵਿਚਾਰਨੇ ਪੈਣਗੇ। ਪਹਿਲਾ ਤਾਂ ਇਹ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਮੁੱਖ ਮੰਤਰੀ, ਉਹਨਾਂ ਵੱਲੋਂ ਜਿਹੜਾ ਨਸ਼ਿਆਂ ਦੀ ਸਮਗਲਿੰਗ ਰੋਕਣ ਦੇ ਲਈ ਬਣਾਈ ਗਈ ਹੈ ਨਾ STF ਵਿਸ਼ੇਸ਼ ਟਾਸਕ ਫੋਰਸ, ਤੇ ਉਹ ਜਿਹੜੀ ਰਿਪੋਰਟ ਆ ਜਨਤਕ ਹੋਣ ਕਰਕੇ ਜਿਹੜੀ ਅਕਾਲੀ ਦਲ ਹੈ ਤੇ ਕਾਂਗਰਸ ਹੈ, ਇਹਦੀ ਸਥਿਤੀ ਜਿਹੜੀ ਕਸੂਤੀ ਬਣੀ ਹੋਈ ਹੈ, ਕਿਉਂਕਿ ਉਹਦੇ ਤੇ ਟਿੱਪਣੀਆਂ ਜਿਹੜੀਆਂ ਕੀਤੀਆਂ ਉਹ ਮਜੀਠੀਆ ਤੇ ਕੀਤੀਆਂ ਗਈਆਂ। ਦੂਜੀ ਗੱਲ ਇਹ ਹੈ ਕਿ ਜਿਹੜੀ ਪਹਿਲਾਂ ਸਰਕਾਰ ਇੱਕ ਫੈਸਲਾ ਲੈ ਚੁੱਕੀ ਹੈ ਕਿ ਆਪਾਂ ਨਾ ਮੋਟਰਾਂ ਦੇ ਉੱਤੇ ਮੀਟਰ ਲਾਉਣੇ ਆ, ਮਤਲਬ ਮਾਪਣਾ ਵਾਂਗ ਵੀ ਬਿਜਲੀ ਕਿੰਨੀ ਖਪਤ ਹੁੰਦੀ ਹੈ। ਬੇਸ਼ੱਕ ਸਰਕਾਰ ਦਾ ਪਰਪਸ ਆ ਜਿਹੜਾ ਉਹ ਜੋ ਮਰਜ਼ੀ ਆ, ਪਰ ਇਹਦੇ ਕਰਕੇ ਜਿਹੜਾ ਆਪਾਂ ਕਹਿ ਲਈਏ ਕਿ ਮੀਟਰ ਲਾਉਣ ਦਾ ਜਿਹੜਾ ਵਿਰੋਧ ਕੀਤਾ ਜਾਣਾ ਅਕਾਲੀ ਦਲ ਨੇ, ਤੇ ਇਸੇ ਕਰਕੇ ਉਹਨਾਂ ਨੇ ਵਿਧਾਨ ਸਭਾ ਦਾ ਘਿਰਾਓ ਵੀ ਕਰਨਾ ਵਾ। ਪਰ ਦੂਜੇ ਪਾਸੇ ਜਿਹੜੀ ਮੁੱਖ ਵਿਰੋਧੀ ਧਿਰ, ਜਿਹੜੀ ਅਫੀਸ਼ੀਅਲ ਵਿਰੋਧੀ ਧਿਰ ਆਮ ਆਦਮੀ ਪਾਰਟੀ, ਉਹ ਪੂਰੀ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਕਿ ਜਿਹੜਾ ਮਾਫੀਨਾਮੇ ਵਾਲਾ ਐਪੀਸੋਡ ਚੱਲੀ ਜਾਂਦਾ, ਉਹਦੇ ਕਰਕੇ ਜਿਹੜਾ ਉਹ ਹਾਸ਼ੀਆਗ੍ਰਸਤ ਆਪਣੇ ਆਪ ਨੂੰ ਜਾਂ ਉਹਨੂੰ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਉਹ ਹਾਸ਼ੀਆਗ੍ਰਸਤ ਮਹਿਸੂਸ ਕਰ ਰਹੀਆਂ ਨੇ। ਸੋ ਮੈਨੂੰ ਲੱਗਦਾ ਵਾ ਕਿ ਬੇਸ਼ੱਕ ਜਿੰਨਾ ਮਰਜ਼ੀ ਇੱਥੇ ਹੰਗਾਮਾ ਹੋਵੇ, ਜਿੰਨਾ ਮਰਜ਼ੀ ਇੱਥੇ ਜਿਹੜਾ ਆਪਾਂ ਕਹੀਏ ਰੌਲਾ ਰੱਪਾ ਪਵੇ, ਪਰ ਫਿਰ ਵੀ ਇੱਕ ਵਾਰੀ ਫਿਰ ਆਸਾਰ ਹੈ ਜੇ ਬਣੇ ਹੋਏ ਕਿ ਸ਼ਾਇਦ ਪੰਜਾਬ ਦੇ ਮੁੱਦਿਆਂ ਨੂੰ ਸਪੇਸ ਨਾ ਮਿਲ ਸਕੇ। ਕੀ ਪੰਜਾਬ ਦੇ ਮੁੱਦੇ ਆ? ਨਜਾਇਜ਼ ਮਾਈਨਿੰਗ ਪੰਜਾਬ ਦਾ ਮੁੱਦਾ ਵਾ, ਬੇਰੁਜ਼ਗਾਰੀ ਪੰਜਾਬ ਦਾ ਮੁੱਦਾ ਹੈ, ਔਰ ਸਕੂਲਾਂ ਦੀ ਬੁਰੀ ਹਾਲਤ ਹੈ, ਹਸਪਤਾਲਾਂ ਦੀ ਬੁਰੀ ਹਾਲਤ ਪੰਜਾਬ ਦਾ ਮੁੱਦਾ ਹੈ, ਲਾਅ ਐਂਡ ਆਰਡਰ, ਨਸ਼ਾ। ਮੈਨੂੰ ਲੱਗਦਾ ਕਿ ਜਿਹੜੇ ਤਰੀਕੇ ਨਾਲ ਆਹ ਜਿਹੜਾ ਬਜਟ ਸੈਸ਼ਨ ਹੈ, ਇਹਦੇ ਤੋਂ ਪਹਿਲਾਂ ਜਿਹੜੇ ਸਿਆਸੀ ਹਾਲਾਤ ਬਣੇ ਹੋਏ ਨੇ, ਸ਼ਾਇਦ ਹੀ ਇਹਨਾਂ ਮੁੱਦਿਆਂ ਤੇ ਕੋਈ ਕੰਸਟਰਕਟਿਵ ਬਹਿਸ ਹੋ ਸਕੇ। ਜੀ ਅਗਲੀ ਪ੍ਰਵੀਨ ਜੀ ਗੱਲ ਕਰਦੇ ਹਾਂ। ਮਾਲੀ ਸੰਕਟ ਬਹੁਤ ਵੱਡਾ ਹੈ, ਕੈਪਟਨ ਸਰਕਾਰ ਦੀ ਅੱਖ ਆਰਾਮ ਘਰਾਂ ਤੇ। ਹਾਂਜੀ ਬਿਲਕੁਲ, ਮਾਲੀ ਸੰਕਟ ਬਹੁਤ ਵੱਡਾ ਜੀ ਪੰਜਾਬ ਦਾ। ਔਰ ਤੁਸੀਂ ਦੇਖੋ ਕਿ ਇੱਥੇ ਤੱਕ ਸੰਕਟ ਆ ਗਿਆ ਕਿ ਹੁਣ ਤਾਂ ਜਿਹੜੇ 40-40, 45-45 ਹਜ਼ਾਰ ਰੁਪਇਆ ਤਨਖਾਹ ਲੈਂਦੇ ਅਧਿਆਪਕ, ਉਹਨਾਂ ਨੂੰ ਵੀ ਕਹਿੰਦੇ ਵੀ ਭਾਈ ਤੁਸੀਂ ਬੇਸ ਪੇ ਤੇ ਗੁਜ਼ਾਰਾ ਕਰੋ ਜੇ ਤੁਸੀਂ ਰੈਗੂਲਰ ਹੋਣਾ ਤਾਂ। ਇਸ ਤਰੀਕੇ ਨਾਲ ਇਹ ਬਲੈਕਮੇਲਿੰਗ ਟਾਈਪ ਲੱਗਦਾ ਵਾ ਕਿ ਜੇ ਤੁਸੀਂ ਪੱਕੀਆਂ ਨੌਕਰੀਆਂ ਤੇ ਹੋਣਾ ਵਾ ਤੇ ਤੁਸੀਂ ਬੇਸਿਕ ਪੇ ਤੇ ਆਪਣਾ ਗੁਜ਼ਾਰਾ ਕਰੋ। ਇੱਥੋਂ ਤੱਕ ਸਾਡਾ ਜਿਹੜਾ ਮਾਲੀ ਸੰਕਟ ਆ ਉਹ ਵੱਧ ਚੁੱਕਿਆ ਵਾ। ਹੁਣ ਸਰਕਾਰ ਜਿਹੜੀ ਆ ਉਹਨੇ ਕੀ ਕੀਤਾ ਹੈ, ਜਿਹੜੇ ਰੈਸਟ ਹਾਊਸ ਆ ਜਾਂ ਗੈਸਟ ਹਾਊਸ ਆ ਜਿਹੜੇ, ਉਹਨਾਂ ਦਾ ਡਿਪਟੀ ਕਮਿਸ਼ਨਰਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਉਹਨਾਂ ਦੇ ਆંકੜੇ ਇਕੱਠੇ ਕਰੋ, ਉਹਨਾਂ ਦੀ ਸਥਿਤੀ ਕੀ ਹੈ, ਔਰ ਆંકੜੇ ਇਕੱਠੇ ਕਰਕੇ ਜਿਹੜਾ ਪੰਜਾਬ ਦਾ ਵਿਭਾਗ ਹੈ ਇਹਦੇ ਨਾਲ ਸੰਬੰਧਿਤ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ, ਉਹਨੂੰ ਰਿਪੋਰਟ ਭੇਜੋ ਤੇ ਫਿਰ ਅਸੀਂ ਫੈਸਲਾ ਕੋਈ ਨਾ ਕੋਈ ਲਵਾਂਗੇ। ਹੁਣ ਇਹਦੇ ਮਾਇਨੇ ਜਿਹੜੇ ਕੱਢੇ ਜਾ ਰਹੇ ਆ ਰਾਜ ਜੀ, ਉਹ ਇਹ ਹੈ ਕਿ ਇੱਕ ਤਾਂ ਜਿਹੜੇ ਚਾਲੂ ਹਾਲਤ ਵਾਲੇ ਆਰਾਮ ਘਰ ਹੈ, ਰੈਸਟ ਹਾਊਸ ਹੈ, ਉਹਨਾਂ ਨੂੰ ਸਰਕਾਰ ਪ੍ਰਾਈਵੇਟ ਠੇਕੇਦਾਰਾਂ ਨੂੰ ਦੇ ਸਕਦੀ ਹੈ, ਬਲਕਿ ਜਿਹੜੇ ਖੰਡਰ ਹੋ ਚੁੱਕੇ ਆ ਉਹਨਾਂ ਨੂੰ ਸਰਕਾਰ ਵੇਚ ਵੀ ਸਕਦੀ ਹੈ, ਤੇ ਆਰਾਮ ਘਰਾਂ ਦੇ ਖਰਚੇ ਸਰਕਾਰ ਨੂੰ ਬਹੁਤ ਪੈਂਦੇ ਆ, ਇਹ ਵੀ ਘਟਾਏ ਜਾ ਸਕਦੇ ਆ। ਤੇ ਜੇ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਨਾ,
46 ਗੈਸਟ ਹਾਊਸ ਹੈ ਸੂਬੇ ਦੇ ਵਿੱਚ ਲੋਕ ਨਿਰਮਾਣ ਵਿਭਾਗ ਦੇ। 30 ਕਿੱਲੇ ਜਿਹੜੇ ਉਹ ਇਕੱਲੇ ਮਾਲਵਾ ਦੇ ਵਿੱਚ ਆ, ਤੇ ਇਹਦੇ ਵਿੱਚੋਂ 22 ਘਰ ਤਾਂ ਜਿਹੜੇ ਪਹਿਲਾਂ ਡੈਡ ਐਲਾਨੇ ਗਏ ਆ, ਤੇ 22 ਦੇ ਵਿੱਚੋਂ ਜਿਹੜੇ ਬਾਕੀ ਦੇ ਆ ਉਹ ਮਾੜੇ ਮੋਟੇ ਚੱਲਦੇ ਆ। ਸੋ ਇਸ ਕਰਕੇ ਸਰਕਾਰ ਜਿਹੜੀ ਆ ਉਹਨਾਂ ਨੂੰ ਵਾਚ ਕੇ ਉਹਨਾਂ ਦੀ ਪੜਤਾਲ ਕਰਕੇ ਲੱਗਦਾ ਕਿ ਜਿਹੜਾ ਨੈਕਸਟ ਸਟੈਪ ਹੋਊਗਾ ਉਹ ਜਾਂ ਤਾਂ ਇਹਨਾਂ ਨੂੰ ਵੇਚਣ ਦਾ ਹੋ ਸਕਦਾ ਵਾ, ਤੇ ਜਾਂ ਇਹਨਾਂ ਨੂੰ ਠੇਕੇ ਤੇ ਦੇਣ ਦਾ ਹੋ ਸਕਦਾ। ਚਲੋ ਜੋ ਮਰਜ਼ੀ ਆ, ਪਰ ਜਿਸ ਤਰੀਕੇ ਨਾਲ ਇੱਕ ਕਟੌਤੀ ਕਟੌਤੀ ਜਿਵੇਂ ਜਨਤਕ ਬੱਸਾਂ ਦੇ ਪਰਮਿਟਾਂ ਦੇ ਵਿੱਚ ਕਟੌਤੀ ਕਰਨੀ ਹੈ ਟਰਾਂਸਪੋਰਟ ਨੀਤੀ ਦੇ ਵਿੱਚ, ਜਿਵੇਂ ਰੇਤ ਖੱਡਾਂ ਦੇ ਵਿੱਚ ਜਿਹੜੀਆਂ ਅਲਾਟ ਹੋਈਆਂ ਨੇ ਖੱਡਾਂ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਰੇਤਾ ਕੱਢਿਆ ਗਿਆ, ਤਾਂ ਮੇਰਾ ਖਿਆਲ ਹੈ ਕਿ ਜਿਹੜੇ ਕੁਦਰਤੀ ਸਰੋਤ ਆ ਇਕੱਲੇ ਉਹਨਾਂ ਦੀ ਲੁੱਟ ਨਹੀਂ ਗੀ, ਇੱਥੇ ਜਿਹੜੇ ਜਨਤਕ ਅਦਾਰੇ ਆ ਉਹ ਵੀ ਥੋੜੇ ਹੌਲੀ ਪਿੱਛੇ ਨੂੰ ਜਾ ਰਹੇ ਆ। ਜਿਹੜੀਆਂ ਲੋਕਾਂ ਦੇ ਵਰਤਣ ਦੇ ਲਈ ਚੀਜ਼ਾਂ ਨੇ ਸਰਕਾਰ ਵੱਲੋਂ ਘੜੀਆਂ ਗਈਆਂ ਬਣਾਈਆਂ ਗਈਆਂ ਸੀ ਕਿਸੇ ਟਾਈਮ ਲੋਕਾਂ ਦੀ ਸਹੂਲਤ ਵਾਸਤੇ, ਉਹਨਾਂ ਨੂੰ ਵੀ ਹੌਲੀ ਹੁਣ ਸਰਕਾਰ ਜਿਹੜੀ ਆ ਉਹਨਾਂ ਨੂੰ ਜਿਹੜਾ ਮਾਲੀ ਸੰਕਟ ਦਾ ਇੱਕ ਬਘਿਆੜ ਆ ਉਹਦੇ ਮੂੰਹ ਦੇ ਵਿੱਚ ਧੱਕਣਾ ਚਾਹੁੰਦੀ ਆ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸੁੱਖ ਸ਼ਾਂਤੀ ਪਰਤਣ ਦਾ ਦਾਅਵਾ। ਦੇਖੋ, ਸੁਖਪਾਲ ਸਿੰਘ ਖਹਿਰਾ ਤੇ ਪਹਿਲੇ ਦਿਨ ਤੋਂ ਹੀ ਇਹ ਐਲੀਗੇਸ਼ਨ ਲਾਏ ਗਏ ਲੋਕਾਂ ਵੱਲੋਂ ਜਾਂ ਮੀਡੀਆ ਦੇ ਵਿੱਚ ਇਹ ਗੱਲ ਉੱਠੀ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਬਾਗੀ ਹੋ ਚੁੱਕੇ ਆ, ਔਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਸ਼ਾਇਦ ਉਹ ਤੋੜ ਵੀ ਸਕਦੇ ਆ। ਹਰਜੋਤ ਬੈਂਸ ਨੇ ਖੁੱਲੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਤੇ ਇਹ ਐਲੀਗੇਸ਼ਨ ਵੀ ਲਾਇਆ, ਤੁਸੀਂ ਵੀਡੀਓ ਵੀ ਸ਼ਾਇਦ ਆਪਾਂ ਸਾਰਿਆਂ ਨੇ ਵੇਖੀ ਆ। ਹੁਣ ਉਹ ਕਹਿੰਦੇ ਕਿ ਜਿਹੜੇ 13 ਵਿਧਾਇਕ ਨੇ ਉਹ ਇਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਤੇ ਕਹਿੰਦੇ ਸਾਰੇ ਅਸੀਂ ਇਕਜੁੱਟ ਆ, ਮਿਲ ਕੇ ਚੱਲਾਂਗੇ। ਤੇ ਕੇਜਰੀਵਾਲ ਨੂੰ ਕਹਿੰਦੇ ਕਿ ਬੇਸ਼ੱਕ ਆਪਦੀ ਗੱਲ ਕਹਿਣ ਦਾ ਹੱਕ ਹੈਗਾ ਵਾ, ਪਰ ਅਸੀਂ ਆਪਦੀ ਗੱਲ ਰੱਖਾਂਗੇ। ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਵੱਡੀ ਕਹੀ ਹੈ, ਉਹ ਕਹਿੰਦੇ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਆ, ਤੇ ਇਹ ਖੁਦ ਮੁਖਤਿਆਰੀ ਜਿਹੜੀ ਆ ਉਹੀ ਪੰਜਾਬ ਦੀ ਯੂਨਿਟ ਨੂੰ ਮਜ਼ਬੂਤ ਕਰ ਸਕਦੀ ਆ। ਇਹ ਕਹਿੰਦੇ ਫਿਲਹਾਲ ਤਾਂ ਜਿਹੜੀ ਪਾਰਟੀ ਆ ਉਹ ਦਿੱਲੀ ਤੋਂ ਚੱਲਦੀ ਆ, ਤੇ ਅਕਾਲੀ ਦਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਕਾਂਗਰਸ ਆ ਇਹ ਫੇਲ ਹੋ ਚੁੱਕੇ ਤੇ ਲੋਕਾਂ ਵਾਸਤੇ ਅਸੀਂ ਉਮੀਦ ਵਾਂਗੂ ਕੰਮ ਕਰਨਾ ਚਾਹੁੰਦੇ ਹਾਂ, ਪਰ ਇਹਦੇ ਲਈ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਪਰ ਨਾਲ ਹੀ ਉਹਨਾਂ ਨੇ ਜਿਹੜਾ ਪਿਛਲਾ ਐਪੀਸੋਡ ਜਿਹੜਾ ਸਾਰਾ ਹੋਇਆ ਜੋ ਘਟਨਾਕ੍ਰਮ, ਉਹਦੇ ਲਈ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਜਿਹੜਾ ਵਾ ਸੁੱਖ ਸ਼ਾਂਤੀ ਹੈ। ਸੋ ਸੁਖਪਾਲ ਸਿੰਘ ਖਹਿਰਾ ਤੇ ਪਹਿਲਾਂ ਵੀ ਰਾਜੀ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਆ ਕਿ ਸ਼ਾਇਦ ਉਹ ਪਾਰਟੀ ਤੋੜ ਸਕਦੇ ਆ ਜਾਂ ਬਾਕੀ ਸੁਰਾਂ ਜਿਹੜੀਆਂ ਨੇ ਅਖਤਿਆਰ ਕਰ ਸਕਦੇ ਆ। ਇਸੇ ਲਈ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਖਹਿਰਾ ਦੇ ਨਾਲ ਵੱਖਰੀ ਮੀਟਿੰਗ ਹੋਵੇਗੀ। ਹੁਣ ਵੱਖਰੀ ਮੀਟਿੰਗ ਦੇ ਕੀ ਮਾਇਨੇ ਕੱਢੇਗੀ, ਇਹ ਸ਼ਾਇਦ ਸਵਾਲ ਦਾ ਜਵਾਬ ਆ ਜਿਹੜਾ ਉਹ ਭਵਿੱਖ ਦੇ ਗਰਭ ਦੇ ਵਿੱਚ ਮੌਜੂਦ ਆ। ਜੀ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕੇਜਰੀਵਾਲ ਵੱਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਜਿਹੜਾ ਨਵਾਂ ਰੂਪ ਦੇਣ ਦੀ ਤਿਆਰੀ ਆ। ਦੇਖੋ, ਅਸਲ ਦੇ ਵਿੱਚ ਰਾਜ ਜੀ ਜਿਹੜੇ ਮੁੱਦੇ ਤੇ ਮਾਫੀਨਾਮਾ ਹੋਇਆ ਨਾ, ਉਹ ਮੁੱਦਾ ਕਿੱਥੋਂ ਦਾ ਸੀਗਾ? ਉਹ ਮੁੱਦਾ ਸਾਡਾ ਸੀਗਾ, ਨਸ਼ੇ ਦਾ ਮੁੱਦਾ, ਪੰਜਾਬ ਦਾ ਮੁੱਦਾ ਸੀਗਾ, ਸਮਾਜਿਕ ਮੁੱਦਾ ਸੀਗਾ, ਜਜ਼ਬਾਤੀ ਮੁੱਦਾ ਵੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਕਿਸੇ ਪਰਿਵਾਰ ਦਾ ਮੈਂਬਰ ਕੋਈ ਨਸ਼ੇ ਤੇ ਲੱਗ ਜੇ ਤਾਂ ਫਿਰ ਜਿਉਂਦੇ ਜੀ ਨਰਕ ਭੋਗਣਾ ਉਹ ਉਹੀ ਪਰਿਵਾਰ ਦੱਸ ਸਕਦਾ ਜਿਹੜੀ ਉਹਦੇ ਉੱਤੇ ਬੀਤਦੀ ਹੈ ਕਿ ਨਰਕ ਕੀ ਹੁੰਦਾ ਜਿਉਂਦੇ ਜੀ ਭੋਗਣਾ। ਤਾਂ ਹੁਣ ਉਹਦੇ ਤੇ ਮਾਫੀਨਾਮੇ ਤੋਂ ਬਾਅਦ ਜਿਹੜੀ ਪਾਰਟੀ ਦੀ ਕਿਰਕਰੀ ਹੋਈ ਹੈ ਜਾਂ ਕੇਜਰੀਵਾਲ ਸਾਹਿਬ ਦੀ ਕਿਰਕਰੀ ਹੋਈ ਹੈ, ਆਲੋਚਨਾ ਹੋਈ ਹੈ, ਤਾਂ ਉਹਦੇ ਕਰਕੇ ਹੁਣ ਥੋੜਾ ਪਾਰਟੀ ਨੂੰ ਮਹਿਸੂਸ ਹੋਣ ਲੱਗਿਆ ਕਿ ਸ਼ਾਇਦ ਸਾਡੇ ਵਿੱਚ ਕਮੀਆਂ ਨੇ। ਇਸੇ ਕਰਕੇ ਪੰਜਾਬ ਇਕਾਈ ਦਾ ਜਿਹੜਾ ਜਥੇਬੰਦਕ ਢਾਂਚਾ ਉਹਨੂੰ ਨਵਾਂ ਰੂਪ ਦੇਣ ਦਾ ਸੰਕੇਤ ਦਿੱਤਾ ਅਰਵਿੰਦ ਕੇਜਰੀਵਾਲ ਨੇ, ਤੇ ਉਹ ਕਹਿੰਦੇ ਕਿ ਭਵਿੱਖ ਦੇ ਵਿੱਚ ਜਿੰਨੇ ਵੀ ਫੈਸਲੇ ਹੋਣਗੇ ਉਹ ਪਾਰਟੀ ਪਲੇਟਫਾਰਮ ਦੇ ਉੱਤੇ ਹੋਣੇ ਯਕੀਨੀ ਬਣਾਏ ਜਾਣਗੇ। ਸੋ ਇਸ ਕਰਕੇ ਕਿਉਂਕਿ ਜਿਹੜੇ ਇੱਥੋਂ ਦੇ ਵਿਧਾਇਕ ਨੇ 10 ਉਹ ਉਸ ਮੀਟਿੰਗ ਦੇ ਵਿੱਚ ਨਹੀਂ ਗਏ ਸੀ, ਜਿਸ ਮੀਟਿੰਗ ਦੇ ਵਿੱਚ ਪਾਰਟੀ ਦੇ 10 ਵਿਧਾਇਕ ਗਏ ਸੀਗੇ, ਜਿਹੜੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਹੋਈ ਸੀਗੀ। ਸੋ ਸ਼ੁਰੂ ਤੋਂ ਹੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਸੁਣਵਾਈ ਨਹੀਂ ਹੁੰਦੀ, ਔਰ ਇਹ ਗੱਲ ਕੁਦਰਤੀ ਤੌਰ ਤੇ ਰਹੀ ਵੀ ਹੈ ਪਾਰਟੀਆਂ ਦੇ ਨਾਲ। ਕਾਂਗਰਸ ਪਾਰਟੀ ਤੁਸੀਂ ਦੇਖੋ ਕਿ ਉਹਨਾਂ ਦੇ ਵਿੱਚ ਵੀ ਪਾਟੋ ਧਾੜ ਦਾ ਸ਼ਿਕਾਰ ਆ ਜਿਹੜਾ, ਜਾਂ ਫੁੱਟਬਾਜ਼ੀ ਦਾ ਜਿਹੜਾ ਅਸਲ ਮਾਇਨੇ ਆ ਉਹ ਇਹੀ ਕੱਢਿਆ ਜਾਂਦਾ ਕਿ ਪਾਰਟੀ ਦਿੱਲੀ ਤੋਂ ਚੱਲਦੀ ਆ। ਸੋ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਉਹਨਾਂ ਦੀ ਸਕਸੈਸ ਦਾ ਇੱਕ ਰਾਜ਼ ਹੈ ਕਿ ਉਹਨਾਂ ਦੇ ਜਿਹੜੇ ਫੈਸਲੇ ਹੁੰਦੇ ਆ ਉਹ ਰਾਜ ਪੱਧਰ ਦੀ ਜਿਹੜੀ ਸਿਆਸੀ ਸਮੀਕਰਨ ਹੁੰਦੇ ਜਾਂ ਸਿਆਸੀ ਹਾਲਾਤ ਹੁੰਦੇ ਆ ਉਹਨਾਂ ਨੂੰ ਵੇਖ ਕੇ ਲਏ ਜਾਂਦੇ ਆ, ਜਦ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਵਾ ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਦਿੱਕਤ ਆਉਂਦੀ ਆ। ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਦਿੱਕਤ ਹੈ ਕਿ ਜਦੋਂ ਇਹ ਕੋਈ ਢਾਂਚੇ ਦਾ ਐਲਾਨ ਕਰਦੇ ਆ, ਟਿਕਟਾਂ ਵੰਡਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ, ਤਾਂ ਉਹਦੇ 'ਚ ਨੁਕਤਾਚੀਨੀ ਸਟੇਟ ਬੋਡੀ ਵੱਲੋਂ ਜਾਂ ਸਟੇਟ ਦੇ ਬੰਦਿਆਂ ਵੱਲੋਂ ਹੁੰਦੀ ਆ। ਜੀ ਅਗਲੀ ਜਿਹੜੀ ਗੱਲ ਕਰੀਏ, ਨਸ਼ਾ ਤਸਕਰ ਕਾਬੂ ਕਰਨ ਗਈ STF ਦੀ ਟੀਮ ਤੇ ਹਮਲਾ। ਦੇਖੋ, ਇਹ ਨਾ ਲਾਡੋਵਾਲ ਦੇ ਨੇੜੇ ਪਿੰਡ ਪੈਂਦਾ ਰਜਾਪੁਰ,
ਉੱਥੇ ਲੋਕਾਂ ਨੇ ਇੱਕ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਸੀ ਫਿਰੋਜ਼ਪੁਰ ਤੋਂ, ਲੁਧਿਆਣਾ ਤੋਂ ਐਸਟੀਐਫ ਟੀਮ, ਤੇ ਲੋਕਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਮੌਕੇ ਦਾ ਫਾਇਦਾ ਲੈਂਦਿਆਂ ਜਿਹੜਾ ਟੀਮ ਵੱਲੋਂ ਕਾਬੂ ਕੀਤਾ ਸੀ ਮੁਲਜ਼ਮ ਉਹ ਫਰਾਰ ਹੋ ਗਿਆ। ਸੋ ਇਸ ਕਰਕੇ ਹੁਣ ਇਹਨਾਂ ਨੇ 20 ਅਣਪਛਾਤੇ ਬੰਦਿਆਂ ਦੇ ਖਿਲਾਫ ਪੁਲਿਸ ਦੀ ਕੁੱਟਮਾਰ, ਡਿਊਟੀ 'ਚ ਰੁਕਾਵਟ ਪਾਉਣ ਦਾ ਕੇਸ ਵੀ ਦਰਜ ਕੀਤਾ। ਸੋ ਇਹ ਦੱਸਦੀ ਆ ਪੁਲਿਸ ਕਿ ਸੁਰੇਸ਼ ਕੁਮਾਰ ਨੇ ਦੱਸਿਆ, ਜਿਹੜੇ ASI ਨੇ, ਉਹ ਕਹਿੰਦੇ ਕਿ 17 ਫਰਵਰੀ ਨੂੰ ਉਹਨਾਂ ਨੇ ਇੱਕ 40 ਗ੍ਰਾਮ ਹੈਰੋਇਨ ਦੇ ਸਮੇਤ ਦੇਸਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਪੁੱਛ ਪੜਤਾਲ ਜਦੋਂ ਹੋਈ ਤਾਂ ਉਹਨੇ ਲਾਡੋਵਾਲ ਇਲਾਕੇ ਦੇ ਲਾਲ ਸਿੰਘ ਦਾ ਨਾਂ ਲਿਆ ਸੀ ਤੇ ਉਹਨੂੰ ਕਾਬੂ ਕਰਨ ਪੁਲਿਸ ਲਾਡੋਵਾਲ ਪਿੰਡ ਦੇ ਗਈ ਸੀ, ਨੇੜੇ ਪਿੰਡ ਰਜਾਪੁਰ। ਪਰ ਜਦੋਂ ਉੱਥੇ ਗਏ ਤਾਂ ਉੱਥੇ ਪੁਲਿਸ ਪਾਰਟੀ ਨਾਲ ਧੱਕਾ ਮੁੱਕੀ ਹੋਈ, ਪਿੰਡ ਵਾਲਿਆਂ ਨੇ ਇਹਨਾਂ ਨੂੰ ਘੇਰਾ ਪਾਇਆ ਤੇ ਇਹਦੇ ਨਾਲ ਹੀ ਮੌਕੇ ਦਾ ਫਾਇਦਾ ਚੁੱਕ ਕੇ ਦੇਸਾ ਸਿੰਘ ਆ ਜਿਹੜਾ ਤੇ ਲਾਲ ਸਿੰਘ ਆ ਉਹ ਭੱਜ ਗਏ। STF ਕਾਹਦੇ ਵਾਸਤੇ ਬਣਾਈ ਹੈ? ਸਪੈਸ਼ਲ ਟਾਸਕ ਫੋਰਸ, ਨਾਮ ਫੋਰਸ ਦਾ ਦਿੱਤਾ ਗਿਆ। ਪਰ ਜੇ ਫੋਰਸ ਨੂੰ ਇੱਕ ਆਮ ਬੰਦਾ ਹੀ ਘੁੱਟ ਜਾਂਦਾ ਵਾ ਜਾਂ ਆਮ ਬੰਦੇ ਘੇਰਾ ਪਾ ਲੈਂਦੇ ਤਾਂ ਫੋਰਸ ਕਾਹਦੀ ਹੈ? ਸੋ ਮੇਰੇ ਖਿਆਲ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਸ਼ਾਇਦ ਫਾਈਲਾਂ ਦੇ ਵਿੱਚ ਹੀ ਪਈਆਂ ਰਹਿਣਗੀਆਂ, ਸ਼ਾਇਦ ਇਹਨਾਂ ਦੇ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੀਆਂ, ਕਿਉਂਕਿ ਕਿਸੇ ਵੀ ਕੇਸ ਨੂੰ, ਕਿਸੇ ਵੀ ਕ੍ਰਾਈਮ ਨੂੰ ਉਹਦੇ ਅੰਜਾਮ ਤੇ ਪਹੁੰਚਾਉਣ ਦੇ ਲਈ ਉਸਦੇ ਜਿਹੜਾ ਉਹਦੇ ਨਾਲ ਜੁੜਿਆ ਬੰਦਾ ਵਾ ਜਿਹਨੂੰ ਪੁਲਿਸ ਅਪਰਾਧੀ ਕਹਿੰਦੀ ਹੈ ਤਾਂ ਉਹਦਾ ਗ੍ਰਿਫਤਾਰ ਹੋਣਾ ਬਹੁਤ ਜ਼ਰੂਰੀ ਹੈ। ਔਰ ਜੇਕਰ ਸਾਡੀ ਜਿਹੜੀ ਸੁਰੱਖਿਆ ਏਜੰਸੀ ਹੈ ਜਾਂ ਸਾਡੀ ਜਿਹੜੀ ਪੁਲਿਸ ਆ, ਜੇਕਰ ਇੱਕ ਅਪਰਾਧੀ ਨੂੰ ਗ੍ਰਿਫਤਾਰ ਤੱਕ ਨਹੀਂ ਕਰ ਸਕਦੀ ਤਾਂ ਤੁਸੀਂ ਦੇਖੋ ਕਿ ਨਸ਼ਾ ਤਸਕਰ ਜਿਹੜੇ ਵੱਡੇ ਵੱਡੇ ਆ, ਇਹਦਾ 40-40 ਗ੍ਰਾਮ ਵਾਲੇ ਆ, ਜਿਹੜੇ ਵੱਡੇ ਇਹਨਾਂ ਦੇ ਉੱਤੇ ਇਹਨਾਂ ਦੇ ਆਕਾ ਬੈਠੇ ਉਹ ਕਿਵੇਂ ਕਾਬੂ ਹੋਣਗੇ? ਜੀ ਜੀ ਅਗਲੀ ਗੱਲ ਕਰਦੇ ਹਾਂ, SBI ਗੋਲਡ ਲੋਨ ਘੁਟਾਲੇ ਦੇ ਵਿੱਚ ਬੈਂਕ ਮੈਨੇਜਰ ਸਮੇਤ 3 ਦੇ ਉੱਤੇ ਕੇਸ ਦਰਜ। ਇਹਨਾਂ ਜੀ ਇੱਕ ਖੁਲਾਸਾ ਹੋਇਆ ਸੀਗਾ SBI ਦੀ ਬ੍ਰਾਂਚ, ਬੁੱਲੋਵਾਲ ਬ੍ਰਾਂਚ ਪੈਂਦੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਤੇ ਗੋਲਡ ਲੋਨ ਘਪਲਾ ਹੋਇਆ ਸੀਗਾ। ਘਪਲਾ ਕੀ ਹੋਇਆ ਸੀਗਾ ਕਿ 2015 ਤੋਂ ਲੈ ਕੇ ਤੇ 2017 ਫਰਵਰੀ ਤੱਕ 224 ਬੰਦਿਆਂ ਨੇ ਕਰਜ਼ਾ ਲਿਆ ਸੀ ਸੋਨੇ ਦੇ ਉੱਤੇ ਤੇ ਆਪਣਾ ਜਿਹੜਾ ਸੋਨਾ ਸੀ ਉਹ ਬੈਂਕ ਕੋਲ ਰੱਖਿਆ ਸੀਗਾ। ਜਦੋਂ ਪਤਾ ਲੱਗਿਆ, ਇਹਦੀ ਜਾਂਚ ਹੋਈ, ਇੱਕ ਬੰਦੇ ਨੇ ਨਿਭਾਉਣਾ ਸੀ ਆਪਣਾ ਲੋਨ, ਜਦੋਂ ਜਾਂਚ ਕਰਾਈ ਗਈ ਤਾਂ ਉਹਦਾ ਜਿਹੜਾ ਸੋਨਾ ਸੀ ਉਹ ਕਾਲਾ ਹੋਇਆ ਪਿਆ ਸੀਗਾ ਤੇ ਇਹ ਸਾਰਾ ਹੀ ਜਦੋਂ ਚੈੱਕ ਕੀਤਾ ਗਿਆ ਤੇ ਸਾਰਾ ਹੀ ਸੋਨਾ ਕਾਲਾ ਹੋਇਆ ਪਿਆ ਸੀਗਾ। ਤੇ ਦੱਸਦੇ ਆ ਕਿ ਇਸ ਹੇਰਾਫੇਰੀ ਦੇ ਕਾਰਨ ਬੈਂਕ ਨੂੰ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਕਰਜ਼ਦਾਰਾਂ ਨੇ ਦਾਅਵਾ ਕੀਤਾ ਵਾ ਕਿ ਅਸੀਂ ਕੋਈ ਨਕਲੀ ਸੋਨਾ ਬੈਂਕ ਕੋਲੇ ਗਹਿਣੇ ਨਹੀਂ ਰੱਖਿਆ, ਬਲਕਿ ਬੈਂਕ ਦੇ ਵੱਲੋਂ ਇਹਦੇ ਨਾਲ ਛੇੜਛਾੜ ਕੀਤੀ ਗਈ ਹੈ। ਉਹਦਾ ਜਿਹੜੇ ਆਪਾਂ ਕਹਿ ਕਿ ਸ਼ਰਾਫ ਹੁੰਦੇ ਨੇ ਜਾਂ ਸੁਨਿਆਰੇ ਹੁੰਦੇ ਨੇ, ਉਹਨਾਂ ਨੇ ਜਿਨ੍ਹਾਂ ਨੇ ਇਹ ਸੋਨਾ ਅਪਰੂਵ ਕਰਾ ਕੇ ਬੈਂਕ ਦੇ ਵਿੱਚ ਰਖਾਇਆ ਸੀ, ਉਹਨਾਂ ਤੋਂ ਵੀ ਪੁੱਛ ਪੜਤਾਲ ਹੋਈ ਹੈ। ਉਹਨੇ ਬੰਦੇ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਸਿਰਫ ਇਹ ਗਰੰਟੀ ਕਰ ਸਕਦਾ ਵਾਂ ਕਿ ਜਦੋਂ ਮੈਥੋਂ ਪੁੱਛਿਆ ਜਾਂਦਾ ਕਿ ਇਹ ਸੋਨਾ ਨਕਲੀ ਹੈ ਜਾਂ ਅਸਲੀ ਹੈ ਤਾਂ ਮੈਂ ਇਹ ਦੱਸ ਦੇਣਾ ਕਿ ਇਹ ਨਕਲੀ ਹੈ, ਅਸਲੀ ਹੈ। ਹੁਣ ਬੈਂਕ ਦੇ ਵਿੱਚ ਜਾ ਕੇ ਉਹਦੇ ਨਾਲ ਕੀ ਘਟਨਾ ਕਰਨ ਵਾਪਰ ਗਿਆ, ਮੈਂ ਉਹਦਾ ਜ਼ਿੰਮੇਵਾਰ ਨਹੀਂ। ਉਸ ਮਾਮਲੇ ਦੇ ਵਿੱਚ ਹੁਣ ਬ੍ਰਾਂਚ ਮੈਨੇਜਰ ਹੈ ਸਿਧਾਰਥ ਭੱਟੀ, ਫਾਈਨੈਂਸਰ ਹੈ ਸੁਖਿੰਦਰਪਾਲ ਸਿੰਘ ਤੇ ਸੋਨੇ ਦੀ ਜਿਹੜਾ ਜਾਂਚ ਕਰਨ ਵਾਲਾ ਸੁਨਿਆਰਾ ਜਤਿੰਦਰ ਕੁਮਾਰ, ਉਹਦੇ ਖਿਲਾਫ ਪੁਲਿਸ ਨੇ ਧੋਖਾਧੜੀ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਤੇ ਬ੍ਰਾਂਚ ਮੈਨੇਜਰ ਦਾ ਪਿਛਲੇ ਦਿਨ ਤਬਾਦਲਾ ਵੀ ਹੋਇਆ ਸੀਗਾ। ਪਰ ਹੁਣ ਦੱਸਦੇ ਆ ਕਿ ਇਹਨੂੰ ਗ੍ਰਿਫਤਾਰ ਵੀ ਕਰਨਾ ਵਾ ਪੁਲਿਸ ਨੇ ਛੇਤੀ। ਤੇ ਧੋਖੇ ਦਾ ਜਿਹੜੇ ਸ਼ਿਕਾਰ ਹੋਇਆ ਕਰਜ਼ਦਾਰਾਂ, ਉਹਨਾਂ ਨੇ ਫਾਈਨੈਂਸਰ ਨੂੰ ਖੁਦ ਫੜਿਆ ਸੀ ਤੇ ਪੁਲਿਸ ਦੇ ਹਵਾਲੇ ਕੀਤਾ ਸੀਗਾ। ਸੋ ਪੁਲਿਸ ਦਾ ਕੰਮ ਵੀ ਜਿਹੜਾ ਵਾ ਉਹ ਲੋਕ ਕਰ ਰਹੇ ਆ। ਸੋ ਰਾਜ ਦੀ ਕਮਾਲ ਦੀ ਗੱਲ ਹੈ ਕਿ ਤਿਜੋਰੀਆਂ ਦੇ ਵਿੱਚ, ਲੋਕਰਾਂ ਦੇ ਵਿੱਚ ਪਏ ਸੋਨੇ ਵੀ ਇਸ ਮੁਲਕ ਦੇ ਵਿੱਚ ਕਾਲੇ ਹੋ ਜਾਂਦੇ ਆ, ਜਾਂ ਫਿਰ ਉਹਨਾਂ ਦੇ ਨਾਲ ਜਿਹੜੇ ਛੇੜਛਾੜ ਕਰਦੇ ਲੋਕ, ਉਹਨਾਂ ਦੇ ਮਨ ਕਾਲੇ ਹੁੰਦੇ ਆ। ਜਿਹੜੇ ਸਿਸਟਮ ਨੂੰ ਡਰਾਈਵ ਕਰ ਰਹੇ ਆ ਉਹ ਲੋਕ ਕਿਤੇ ਨਾ ਕਿਤੇ ਕਾਲੇ ਜ਼ਰੂਰ ਨੇ ਅੰਦਰੋਂ। ਜੀ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਬਾੜ ਦੇ ਸਮਾਨ ਦੀ ਭੰਨ ਤੋੜ ਦੌਰਾਨ ਹੋਇਆ ਧਮਾਕਾ, ਬੱਚੇ ਸਮੇਤ 2 ਹਲਾਕ। ਇੱਕ ਪਟਿਆਲਾ ਦੇ ਵਿੱਚ ਨਾ ਲੱਕੜ ਮੰਡੀ ਹੈ ਤੇ ਉੱਥੇ ਬਾਬਾ ਵੀਰ ਸਿੰਘ ਧੀਰ ਸਿੰਘ ਕਲੋਨੀ ਹੈ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਉੱਥੇ ਝੁੱਗੀਆਂ ਨੇ ਤੇ ਕਬਾੜ ਦੇ ਸਮਾਨ ਦੀ ਤੋੜ ਭੰਨ ਜਦੋਂ ਕਰ ਰਹੇ ਸੀਗੇ ਤਾਂ ਉੱਥੇ ਧਮਾਕਾ ਹੋ ਗਿਆ ਤੇ ਧਮਾਕਾ ਇੰਨਾ ਕੁ ਜ਼ਬਰਦਸਤ ਸੀਗਾ ਕਿ ਆਲੇ ਦੁਆਲੇ ਦੀਆਂ ਜਿਹੜੀਆਂ ਇਮਾਰਤਾਂ ਜਾਂ ਝੁੱਗੀਆਂ ਸੀਗੀਆਂ ਉਹ ਨੁਕਸਾਨੀਆਂ ਗਈਆਂ। ਔਰ 2 ਸਾਲਾਂ ਦੇ ਇੱਕ ਬੱਚੇ ਦੇ ਸਮੇਤ ਇੱਕ ਕਬਾੜੀਏ ਦੀ ਵੀ ਮੌਤ ਹੋਈ ਹੈ। 4 ਜਣੇ ਜ਼ਖਮੀ ਨੇ। ਫੋਰੈਂਸਿਕ ਮਾਹਰ ਪੁਲਿਸ ਉੱਥੇ ਪੁੱਜ ਚੁੱਕੀ ਆ ਔਰ ਪਤਾ ਲੱਗਿਆ ਕਿ ਸ਼ਾਇਦ ਕੋਈ ਧਮਾਕਾ ਖੇਜ਼ ਸਮੱਗਰੀ ਜਾਂ ਕੋਈ ਚੀਜ਼ ਹੈ ਜੀ ਸੀਗੀ ਜਿਹੜੀ ਕਬਾੜ ਦੇ ਵਿੱਚ ਇਕੱਠੀ ਕੀਤੀ ਹੋਈ ਸੀਗੀ। ਪਰ ਅਸਲੀ ਤੱਥ ਕੀ ਨੇ ਇਹ ਸ਼ਾਇਦ ਜਾਂਚ ਤੋਂ ਬਾਅਦ ਨਿਕਲ ਸਕਦੇ ਆ। ਪਰ ਤੁਹਾਨੂੰ ਯਾਦ ਹੋਣਾ ਵਾ ਇੱਕ ਵਾਰੀ ਪਹਿਲਾਂ ਵੀ ਪਟਿਆਲਾ ਦੇ ਵਿੱਚ ਇਹ ਜਿਹਾ ਧਮਾਕਾ ਹੋਇਆ ਸੀਗਾ ਰਾਤ ਦੇ ਸਮੇਂ, ਔਰ ਉਦੋਂ ਵੀ 2-3 ਦੁਕਾਨਾਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਛੱਤਾਂ ਡਿੱਗ ਪਈਆਂ ਸੀਗੀਆਂ। ਸੋ ਮੇਰੇ ਖਿਆਲ ਦੇ ਨਾਲ
ਇਹ ਸ਼ਾਇਦ ਇਹਨਾਂ ਚੀਜ਼ਾਂ ਤੇ ਰੋਕ ਲੱਗਣੀ ਤਾਂ ਸੰਭਵ ਜੀ ਜਾਪਦੀ ਹੈ, ਕਿਉਂਕਿ ਇਹਨਾਂ ਦੀ ਕੋਈ ਜਾਂਚ ਨਹੀਂ ਪੜਤਾਲ ਨਹੀਂ, ਜਿੱਥੋਂ ਲੰਘਦੇ ਨੇ ਕਰਦੇ ਨੇ ਉੱਥੇ। ਪਰ ਫਿਰ ਵੀ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾ ਸਕਦਾ ਕਿ ਇਹ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੋਂ ਨਿਜਾਤ ਪਾਈ ਜਾ ਸਕੇ ਜਾਂ ਉਹਨਾਂ ਤੇ ਰੋਕ ਲੱਗ ਸਕੇ, ਕਿਉਂਕਿ ਕਬਾੜ ਤਾਂ ਕਬਾੜ ਹੈ, ਪਰ ਲੈਣ ਵਾਲਾ, ਉਹਦੀ ਖਰੀਦਦਾਰੀ ਕਰਨ ਵਾਲਾ, ਉਹਨੂੰ ਸੰਭਾਲਣ ਵਾਲਾ ਉਹਦੀ ਜਾਂਚ ਤਾਂ ਜ਼ਰੂਰ ਕਰ ਸਕਦਾ ਨਾ ਕਿ ਇਹ ਬੰਬ ਹੈ ਕਿ ਇਹ ਲੋਹਾ ਵਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਵੀ ਜੁਨੈਦ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ। ਦੇਖੋ ਇਹ ਨਾ ਜੁਨੈਦ ਖਾਨ ਦੀ ਵੱਲਭਗੜ੍ਹ ਦੇ ਵਿੱਚ ਨਾ ਹਰਿਆਣੇ ਦੇ ਵਿੱਚ ਇੱਕ ਇਲਾਕਾ ਵਾ, ਉੱਥੇ ਭੀੜ ਨੇ ਕੁੱਟਮਾਰ ਕੀਤੀ ਸੀ ਤੇ ਇਹਦਾ ਕਤਲ ਕਰ ਦਿੱਤਾ ਸੀਗਾ। 17 ਸਾਲ ਦੀ ਉਮਰ ਸੀ ਮੁੰਡੇ ਦੀ ਮਹਿਜ। ਉਸ ਘਟਨਾ ਦੀ CBI ਜਾਂਚ ਮੰਗੀ ਗਈ ਆ ਤੇ ਹੁਣ ਕੇਂਦਰ ਤੋਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ। ਇਹਦਾ ਕਤਲ ਉਦੋਂ ਕੀਤਾ ਗਿਆ ਸੀ ਜਦੋਂ ਦਿੱਲੀ ਦੇ ਇਹ ਮੁੰਡਾ ਦਿੱਲੀ ਤੋਂ ਮਥੁਰਾ ਜਾ ਰਹੀ ਸੀ ਗੱਡੀ ਤੇ ਉਹਦੇ ਵਿੱਚ ਇਹ ਸੀਗਾ ਤੇ ਇਹਦਾ ਕਤਲ ਕਰ ਦਿੱਤਾ ਸੀ। ਭੀੜ ਨੇ ਮਹਿਜ਼ ਲੱਗਿਆ ਸੀ ਕਿ ਸ਼ਾਇਦ ਇਹਦੇ ਕੋਲੇ ਬੀਫ ਆ, ਇਸ ਕਰਕੇ ਹੁਣ ਜਸਟਿਸ ਕੁਰੀਅਨ ਜੋਸਫ ਆ ਜਿਹੜੇ ਉਹਨਾਂ ਦੇ ਬੈਂਚ ਨੇ ਇਸ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਅਦਾਲਤੀ ਸੁਣਵਾਈ ਚੱਲ ਰਹੀ ਸੀ, ਜਿਹੜੀ ਸ਼ਾਇਦ ਮੇਰਾ ਖਿਆਲ ਫਰੀਦਾਬਾਦ ਦੀ ਅਦਾਲਤ ਦੇ ਵਿੱਚ ਸੀਗੀ, ਤੇ ਉਹਦੀ ਸੁਣਵਾਈ ਤੇ ਵੀ ਰੋਕ ਲਾਈ ਹੈ ਤੇ ਨਾਲ ਹੀ ਕੇਂਦਰ ਤੋਂ ਜਵਾਬ ਮੰਗਿਆ ਕਿ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਪੱਖ ਆ, ਕਿਉਂਕਿ CBI ਜਾਂਚ ਮੰਗੀ ਗਈ ਹੈ ਇੱਥੇ। ਔਰ ਬਹੁਤ ਸਾਰੀਆਂ ਘਟਨਾਵਾਂ ਮੈਂ ਤੁਹਾਡੇ ਨਾਲ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਸਾਡੇ ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਕੰਟਰੋਲ ਕ੍ਰਾਈਮ ਬਿਊਰੋ ਹੈ ਜਿਹੜਾ NCRB ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਘੱਟ ਗਿਣਤੀਆਂ ਤੇ ਹੋ ਰਹੇ ਜਿਹੜੇ ਤਸ਼ੱਦਦ ਆ ਜਾਂ ਜ਼ੁਲਮ ਆ ਜਾਂ ਉਹਨਾਂ ਤੇ ਵਧੀਕੀਆਂ ਦੇ ਆંકੜੇ ਨਹੀਂ ਰੱਖਦਾ। ਆਪਾਂ ਸ਼ਾਇਦ ਤੁਹਾਡੇ ਯਾਦ ਹੋਣਾ, ਆਪਣੇ ਸਰੋਤਿਆਂ ਨੇ ਵੀ ਯਾਦ ਹੋਣਾ, ਉਹ ਗੱਲ ਧਿਆਨ ਹੋਣੀ ਹੈ। ਤਾਂ ਉਸ ਕਰਕੇ ਇਹੋ ਜਿਹੀਆਂ ਘਟਨਾਵਾਂ ਬਹੁਤ ਘੱਟ ਰਿਪੋਰਟ ਹੁੰਦੀਆਂ ਨੇ। ਪਰ ਇਹ ਮੈਂ ਜਿਹੜੇ ਲੋਕ ਨੇ ਇਹ ਸੁਪਰੀਮ ਕੋਰਟ ਤੱਕ ਪਹੁੰਚੇ, ਜਿਹੜੀ ਫੈਮਿਲੀ ਆ ਜਾਂ ਇਹਦੇ ਨਾਲ ਜਿਹੜੀਆਂ ਜਥੇਬੰਦੀਆਂ ਜੁੜੀਆਂ। ਸੋ ਹੁਣ CBI ਜਾਂਚ ਦੀ ਮੰਗ ਕੀਤੀ ਗਈ ਹੈ, ਦੇਖਦੇ ਹਾਂ ਕਦੋਂ CBI ਜਾਂਚ ਜਿਹੜੇ ਕੇਂਦਰ ਸਰਕਾਰ ਇਹਨਾਂ ਨੂੰ ਦਿੰਦੀ ਆ। ਜੀ ਜੀ। ਅਗਲੀ ਗੱਲ ਕਰਦੇ ਹਾਂ, ਮੋਦੀ ਮੁਕਤ ਭਾਰਤ ਲਈ ਇਕਮੁੱਠ ਹੋਣ ਪਾਰਟੀਆਂ, ਰਾਜ ਠਾਕਰੇ ਦਾ ਬਿਆਨ। ਦੇਖੋ ਜਿਹੜੀ ਸ਼ਿਵ ਸੈਨਾ ਨਾ ਉਹ ਕਦੇ ਜਿਉਂ ਚਿੜੀਏ ਤੇ ਕਦੇ ਮਰ ਚਿੜੀਏ, ਜਦੋਂ ਉਹਨਾਂ ਦੀਆਂ ਉੱਥੇ ਚੋਣਾਂ ਆਉਂਦੀਆਂ ਕੋਈ ਲੋਕਲ, ਉਦੋਂ ਤਾਂ ਉਹਨਾਂ ਨੂੰ ਭਾਜਪਾ ਚੰਗੀ ਲੱਗਦੀ ਹੈ। ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਹਿੰਦੂਤਾ ਵਾਲਾ ਮੁੱਦਾ ਇਹ ਸਾਡੇ ਤੋਂ ਖੋਹ ਕੇ ਲੈ ਗਏ, ਖੇਤਰਵਾਦ ਵਾਲਾ ਮੁੱਦਾ ਵੀ ਸਾਡੇ ਤੋਂ ਖੋਹ ਕੇ ਲੈ ਗਏ, ਫਿਰ ਉਹਨਾਂ ਨੂੰ ਭਾਜਪਾ ਦੇ ਵਿੱਚ ਘੁਟਨ ਮਹਿਸੂਸ ਹੁੰਦੀ ਹੈ। ਹੁਣ ਉਹ ਕਹਿੰਦੇ ਆ ਵੀ ਬਈ ਜਿਹੜੇ ਰਾਜ ਠਾਕਰੇ ਹੈ ਉਹ ਕਹਿੰਦੇ ਕਿ 2019 ਤੱਕ ਮੋਦੀ ਮੁਕਤ ਭਾਰਤ ਦੇ ਲਈ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇਕਜੁੱਟ ਹੋ ਜਾਣ। ਤੇ ਮੁੰਬਈ ਦੇ ਸ਼ਿਵਾਜੀ ਪਾਰਕ ਹੈ, ਉੱਥੇ ਪਾਰਟੀ ਦੇ ਕਾਰਕੁਨਾਂ ਦੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਉਹ ਕਹਿੰਦੇ ਵੀ ਹੁਣ ਵੇਲਾ ਆ ਗਿਆ ਵੀ ਜਿਹੜੀ ਪਾਰਟੀ ਆ ਉਹ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੀ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਜਾਣਾ ਚਾਹੀਦਾ ਤੇ ਭਾਰਤ ਨੂੰ ਮੋਦੀ ਮੁਕਤ ਕਰ ਦੇਣਾ ਚਾਹੀਦਾ। ਪਰ ਦੇਖਦੇ ਹਾਂ ਹੁਣ ਕਦੋਂ ਭਾਰਤ ਮੋਦੀ ਮੁਕਤ ਹੁੰਦਾ। ਪਰ ਮੋਦੀ ਮੁਕਤ ਜੇ ਹੁਣ ਦੇਖੋ ਇਹਨਾਂ ਲੋਕਾਂ ਨਾਲ ਹੀ ਕਿ ਇਹੋ ਜਿਹਾ ਸਮਝੌਤਾ ਕਰ ਲਏ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਿਆਸੀ ਫਾਇਦਾ ਹੋਵੇ, ਫਿਰ ਭਾਰਤ ਮੋਦੀ ਮੁਕਤ ਨਹੀਂ ਹੋਊਗਾ। ਸੋ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜੇ ਲੋਕ ਨੇ ਕੁਰਸੀਆਂ ਬਚਾਉਣ ਦੇ ਹੀਲੇ ਹੱਲੇ ਵਰਤਦੇ ਰਹਿੰਦੇ ਆ। ਜੀ ਜੀ ਜੀ। ਪ੍ਰਵੀਨ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਅੰਮ੍ਰਿਤਸਰ ਹਵਾਈ ਅੱਡੇ ਨੇ ਮੁਲਕ ਦੇ ਹੋਰ ਹਵਾਈ ਅੱਡਿਆਂ ਨੂੰ ਪਛਾੜਿਆ। ਦੇਖੋ ਜੀ, ਇੱਕ ਰਿਪੋਰਟ ਆਈ ਹੈ ਤੇ ਉਸ ਰਿਪੋਰਟ ਦੇ ਵਿੱਚ ਜਿਹੜੀ ਏਅਰਪੋਰਟ ਅਥਾਰਟੀ ਆਫ ਇੰਡੀਆ ਨਾ, ਉਹਨੇ ਮੁਲਕ ਦੇ ਵਿੱਚ ਜਿੰਨੇ ਵੀ ਹਵਾਈ ਅੱਡੇ ਆ ਉਹਨਾਂ ਦਾ ਜਨਵਰੀ 2018 ਦੇ ਜਿਹੜੇ ਅੰਕੜੇ ਆ ਉਹਨਾਂ ਦਾ ਵਿਸ਼ਲੇਸ਼ਣ ਕੀਤਾ। ਇਹ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਵਾ ਕਿ ਜਿਹੜੇ ਗੁਰੂ ਕੀ ਨਗਰੀ ਦੇ ਵਿੱਚ ਸਥਿਤ ਜਿਹੜਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਾ, ਇਹਨੇ 2017-18 ਦੇ ਪਹਿਲੇ 10 ਮਹੀਨਿਆਂ ਦੇ ਵਿੱਚ ਯਾਤਰੀਆਂ ਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਦੇ ਵਿੱਚ ਭਾਰਤ ਦੇ 34 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ ਦਿੱਤਾ ਵਾ। ਜੀ ਇੱਕ ਮੈਂ ਕਹਿੰਦਾ ਵੀ ਬਹੁਤ ਵੱਡੀ ਇੱਕ ਵਜ਼ਨਦਾਰ ਗੱਲ ਹੈ, ਮਾਇਨੇ ਰੱਖਦੀ ਗੱਲ ਕਿ 34 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡਣਾ। ਔਰ ਦੱਸਿਆ ਗਿਆ ਕਿ ਇਸ ਘਰੇਲੂ ਜਿਹੜਾ ਹਵਾਈ ਅੱਡਾ ਵਾ ਇਹਦੇ ਤੇ ਘਰੇਲੂ ਤੇ ਅੰਤਰਰਾਸ਼ਟਰੀ ਜਿਹੜੇ ਯਾਤਰੀ ਆ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਸੋ ਦੱਸਦੇ ਆ ਕਿ ਜਿਹੜਾ ਪਿਛਲੇ 10 ਮਹੀਨੇ ਜਿਹੜੇ ਲੰਘੇ ਆ ਉਹਦੇ ਵਿੱਚ ਜਿਹੜੇ ਘਰੇਲੂ ਯਾਤਰੀ ਆ ਉਹਨਾਂ ਦੀ ਗਿਣਤੀ ਦੇ ਵਿੱਚ ਪਿਛਲੇ 10 ਸਾਲਾਂ ਦੇ 10 ਮਹੀਨਿਆਂ ਦਾ ਮੁਕਾਬਲਾ ਜਿਹੜਾ ਆਪਾਂ 16-17 ਦਾ ਕਰ ਲਈਏ ਤਾਂ 61% ਦਾ ਵਾਧਾ ਦਰਜ ਕੀਤਾ ਗਿਆ ਔਰ ਪੂਰੇ ਮੁਲਕ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਸੀਗਾ। ਸੋ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਪ੍ਰਾਪਤੀ ਹੈ। ਪਰ ਪਤਾ ਨਹੀਂ ਕਿਉਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਹਦੇ ਨਾਲ ਧੱਕਾ ਕਰਦੀਆਂ ਨੇ। ਇੱਥੋਂ ਹਮੇਸ਼ਾ ਇਹ ਮੰਗ ਉੱਠਦੀ ਰਹੀ ਹੈ ਕਿ ਦੂਜੇ ਦੇਸ਼ਾਂ ਨੂੰ, ਅਮਰੀਕਾ ਨੂੰ ਜਾਂ ਕੈਨੇਡਾ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ, ਇਹਨੂੰ ਹੋਰ ਇਹਦਾ ਵਿਸਥਾਰ ਕੀਤਾ ਜਾਵੇ। ਪਰ ਉਹ ਮੰਗਾਂ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਜਿਹੜੀ ਆ
ਉਹ ਮੰਨਦੀ ਨਹੀਂ, ਪਰ ਅੰਕੜਿਆਂ ਨੇ ਸਾਬਿਤ ਕਰਤਾ ਕਿ ਵਾਕਈ ਇਹ ਜਿਹੜਾ ਅੱਡਾ ਵਾ ਉਹਦੇ ਇੱਕ ਬਹੁਤ ਵੱਡਾ ਹਿੱਸਾ ਉੱਥੋਂ ਕਮਾਈ ਦਾ ਜਿਹੜੀ ਏਅਰਪੋਰਟ ਅਥਾਰਟੀ ਆ ਉਹਨੂੰ ਜਾਂਦਾ ਵਾ ਜੀ। ਜੀ ਬਿਲਕੁਲ, ਜੇ ਬਿਲਕੁਲ ਚੱਜ ਦੇ ਤਰੀਕੇ ਦੇ ਨਾਲ ਚੱਲਦਾ ਰਹੇ ਪੰਜਾਬੀਆਂ ਦੀ ਆਮਦ ਇੱਥੇ ਬਹੁਤ ਹੋਣੀ ਹੈ ਅਤੇ ਹੋਰ ਕਈ ਚੀਜ਼ਾਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਰਿਕਾਰਡ ਤੋੜ ਸਕਦਾ ਆ ਜੇ ਇਹ ਸੁਣਨ ਤਾਂ, ਜੇ ਉਹ ਚੱਲਦਾ ਰੱਖਣ ਤਾਂ। ਅਤੇ ਬਹੁਤ ਬਹੁਤ ਪ੍ਰਵੀਨ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਉੱਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।